ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਤੁਸੀਂ ਸਾਨੂੰ ਦੱਸੋ, ਅੱਜ 10 ਮਈ 2013 28 ਵਿਸਾਖ ਸੰਮਤ ਨਾਨਕਸ਼ਾਹੀ 545 ਦਾ ਦਿਨ ਹੈ। ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਵਰਲਡ ਹਿਸਟਰੀ ਅਤੇ ਸਿੱਖ ਹਿਸਟਰੀ ਵਿੱਚ ਇਸ ਦਾ ਕੀ ਮਹੱਤਵ ਹੈ। 10 ਮਈ 1887 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ਐਗਜ਼ਾਈਲ ਕਰ ਦਿੱਤਾ ਸੀ ਇੰਗਲੈਂਡ, ਈਸਾਈ ਬਣਾ ਕੇ ਲੈ ਗਏ ਸੀ ਜੀ, ਉਹਨਾਂ ਦੀਆਂ ਜਿਹੜੀਆਂ ਸਿੱਖੀ ਭਾਵਨਾਵਾਂ ਨੇ ਉਹ ਜਾਗੀਆਂ। ਉਹਨਾਂ ਨੇ ਅੰਗਰੇਜ਼ਾਂ ਨੂੰ ਚੈਲੰਜ ਵੀ ਕੀਤਾ, ਅਦਨ ਦੀ ਥਾਂ ਦੇ ਉੱਤੇ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਜੀ। ਔਰ 1887 'ਚ ਉਹਨਾਂ ਨੇ ਰੂਸ ਦੇ ਜ਼ਾਰ ਦੇ ਨਾਲ, ਜਿਹੜਾ ਕਿੰਗ ਸੀ, ਸੰਪਰਕ ਕਰਨ ਦਾ ਯਤਨ ਕੀਤਾ ਕਿ ਮੇਰੀ ਮਦਦ ਕਰੋ ਕਿ ਮੈਂ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਲੜ ਕੇ ਪੰਜਾਬ ਜਿਹੜਾ ਆਜ਼ਾਦ ਕਰਵਾਉਣਾ ਚਾਹੁੰਦਾ। ਉਹ ਖੁਦ ਰੂਸ ਵੀ ਗਿਆ, ਉਹਨਾਂ ਦੇ ਇੱਕ ਜਰਨਲਿਸਟ ਮਿੱਤਰ ਸੀ, ਪਰ ਬ੍ਰਿਟਿਸ਼ ਇੰਟੈਲੀਜੈਂਸ ਨਾਲ ਹੀ ਉਹਦੇ ਮਗਰ ਲੱਗੀ ਹੋਈ ਸੀ। ਉਹਨਾਂ ਦਾ ਟ੍ਰੇਨ 'ਚੋਂ ਜਾਂ ਜਿਵੇਂ ਪਾਸਪੋਰਟ ਵਗੈਰਾ ਸਾਰਾ ਹੋਰ ਵੀ ਉਹਨਾਂ ਦਾ ਖੋਹ ਖਾ ਲਿਆ ਅਤੇ ਇਹ ਗੱਲ ਕਿਸੇ ਸਿਰੇ ਨਹੀਂ ਲੱਗੀ। ਪਰ ਇਹ ਇੱਕ ਭਾਵਨਾ ਜ਼ਰੂਰ ਸੀ ਕਿ ਜਿਹਦੇ 'ਚ ਮਹਾਰਾਜਾ ਦਲੀਪ ਸਿੰਘ ਵਿਚਲੀ ਸਿੱਖੀ ਵੀ ਜਾਗੀ ਔਰ ਉਹਦੇ ਵਿਚਲਾ ਜਿਹੜਾ ਫਾਈਟਰ ਸੀ ਆਪਣੀ ਆਜ਼ਾਦੀ ਲਈ ਉਹ ਵੀ ਜਾਗਿਆ। 1930 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਪੇਸ਼ਾਵਰ 'ਚ ਘਟਨਾ ਹੋਈ ਕਿ ਇੱਕ ਟਾਂਗੇ ਦੇ ਉੱਤੇ ਇੱਕ ਸਿੱਖ ਪਰਿਵਾਰ, ਉਹਨਾਂ ਦੇ ਬੱਚੇ ਜਾ ਰਹੇ ਸੀ, ਟਾਂਗੇ ਵਾਲਾ ਪਠਾਨ ਸੀ, ਇੱਕ ਦੋ ਹੋਰ, ਤੇ ਇੱਕ ਕਿਸੇ ਬ੍ਰਿਟਿਸ਼ ਗੋਰੇ ਨੇ ਗੋਲੀ ਚਲਾ ਕੇ ਜਿਹੜਾ ਉਹ ਸਾਰਿਆਂ ਨੂੰ ਹੀ ਮਾਰ ਦਿੱਤਾ। ਸੋ ਉਹ ਸਿੱਖਾਂ ਦੇ ਪਠਾਨਾਂ ਦਾ ਸਾਂਝਾ ਖੂਨ ਜਿਹੜਾ ਉੱਥੇ ਡੁੱਲਿਆ। ਪਠਾਨਾਂ ਦੇ ਵਿੱਚ ਬੜਾ ਇਸ ਦੇ ਲਈ ਰੋਹ ਪੈਦਾ ਹੋਇਆ ਤੇ ਮਾਸਟਰ ਤਾਰਾ ਸਿੰਘ ਨੇ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਜਿਹੜਾ ਇਸ ਨਾਲ ਖੜੇ ਹਾਂ ਆਪਣੇ ਪਠਾਨ ਭਰਾਵਾਂ ਦੇ, ਕਿਉਂਕਿ ਸਿੱਖ ਖੂਨ ਵੀ ਡੁੱਲੇ, ਉਹਨਾਂ ਨੇ ਐਲਾਨ ਕੀਤਾ ਕਿ ਵੀ ਅਸੀਂ ਇੱਕ ਜਥਾ ਲੈ ਕੇ ਪੇਸ਼ਾਵਰ ਜਾਵਾਂਗੇ ਔਰ ਅਸੀਂ ਗ੍ਰਿਫਤਾਰੀ ਦੇਵਾਂਗੇ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਉਹ ਇਹ ਸਾਰੇ ਮੂਵ ਨੇ ਪਠਾਨਾਂ ਦੇ ਵਿੱਚ, ਸਾਰੀ ਪਠਾਨ ਬੈਲਟ ਦੇ ਵਿੱਚ ਸਿੱਖਾਂ ਦੇ ਲਈ ਬਹੁਤ ਇੱਕ ਪਿਆਰ ਦਾ ਹੜ੍ਹ ਲਿਆਂਦਾ। 1955 ਦੇ ਵਿੱਚ ਹੁਣ ਜਦੋਂ ਬਾਕੀ ਸੂਬੇ ਹਿੰਦੁਸਤਾਨ 'ਚ ਬਣ ਗਏ ਜ਼ਬਾਨ ਦੇ ਆਧਾਰ 'ਤੇ, ਸਿੱਖਾਂ ਨੇ ਵੀ ਮੰਗ ਕੀਤੀ, ਬਾਕੀ ਤਾਂ ਛੱਡ ਹੀ ਗਏ ਸੀ। ਪੰਜਾਬ ਦੇ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਾ ਦਿੱਤੀ, 47 ਵਾਲੇ ਦੂਸਰੇ ਪਾਸੇ ਉਰਦੂ ਵਾਲੇ ਚਲੇ ਗਏ ਤੇ ਇੱਥੋਂ ਤੱਕ ਨਹਿਰੂ ਔਰ ਪੰਜਾਬ ਦੇ ਵਿੱਚ ਕੈਰੋਂ ਪਾਵਰ ਦੇ ਵਿੱਚ ਸੀ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਪੰਜਾਬੀ ਜ਼ਬਾਨ ਤਾਂ ਬਾਅਦ ਦੀ, ਅਸੀਂ ਤੁਹਾਨੂੰ ਪੰਜਾਬੀ ਸੂਬਾ ਜ਼ਿੰਦਾਬਾਦ ਨਹੀਂ ਕਹਿਣ ਦੇਣਾ ਕਿ ਪੰਜਾਬੀ ਜ਼ਬਾਨ ਦੇ ਆਧਾਰ 'ਤੇ। ਸੋ ਇਸ ਦੇ ਲਈ ਸਿੱਖਾਂ ਨੇ ਮੋਰਚਾ ਲਾਇਆ ਕਿ ਜੇ ਅਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣਾ ਤੇ 10,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਔਰ ਇੱਕ ਜਥਾ ਜਿਹੜਾ ਮਾਸਟਰ ਤਾਰਾ ਸਿੰਘ ਨੇ ਲੀਡ ਕਰਕੇ ਗ੍ਰਿਫਤਾਰੀ ਦਿੱਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਵਿਆਨਾ ਦੇ ਵਿੱਚ ਉਹਨਾਂ ਨੇ ਇੱਕ ਆਰਡਰ ਕੱਢਿਆ, ਵਿਆਨਾ ਚਰਚ ਨੇ, ਕਿ ਜਿਹੜੇ ਯਹੂਦੀ ਨੇ ਇੱਕ ਖਾਸ ਸਟਾਰ ਆਫ ਦਾ ਡੇਵਿਡ ਆਪਣਾ ਤਾਰਾ ਲਾ ਕੇ ਰੱਖਣ ਤਾਂ ਕਿ ਪਤਾ ਹੋਵੇ ਵੀ ਇਹ ਯਹੂਦੀ ਨੇ। ਨਫ਼ਰਤ, ਹੇਟਰੇਟ। 1291 ਦੇ ਵਿੱਚ, ਅੱਜ ਹੁਣ ਬੇਸ਼ੱਕ 2014 ਸਕਾਟਲੈਂਡ ਦੇ ਵਿੱਚ ਰਾਏਸ਼ੁਮਾਰੀ ਹੋਣੀ ਹੈ ਵੀ ਉਹਨਾਂ ਨੇ ਇੰਗਲੈਂਡ ਦੇ ਨਾਲ ਰਹਿਣਾ ਜਾਂ ਆਜ਼ਾਦ ਹੋਣਾ, ਪਰ 1291 ਦੇ ਵਿੱਚ ਜਿਹੜੇ ਸਕਾਟਿਸ਼ ਨੋਬਲ ਸੀ ਉਹਨਾਂ ਨੇ ਮੰਨ ਲਿਆ ਸੀ ਕਿ ਜੀ ਅਸੀਂ ਤੁਹਾਡੇ ਥੱਲੇ ਹੀ ਰਵਾਂਗੇ। ਸੋ ਆਜ਼ਾਦੀ ਤਹਿਰੀਕ ਦੀ ਗੱਲ ਹੋ ਰਹੀ ਸੀ ਕਿ ਜੀ ਕਿੰਨੀ ਖੜੋਤ ਆਈ ਹੈ। ਸੋ ਕਈ ਵਾਰੀ 4-4 ਸਦੀਆਂ ਬਾਅਦ, 8-8 ਸਦੀਆਂ ਬਾਅਦ ਜਿਹੜੀਆਂ ਸੁੱਤੀਆਂ ਕੌਮਾਂ ਨੇ ਉਹ ਜਾਗ ਪੈਂਦੀਆਂ। ਅਸੀਂ ਤਾਂ ਜੇ 30 ਸਾਲਾਂ 'ਚ ਜਾਗਦੇ ਹਾਂ ਜੇ ਸੁੱਤੇ ਨਹੀਂ ਹੋਏ। 1933 ਦੇ ਵਿੱਚ ਨਾਜ਼ੀਆਂ ਨੇ ਜਰਮਨ ਦੇ ਵਿੱਚ ਪੂਰਾ ਇੱਕ ਕਿਤਾਬਾਂ ਸਾੜੀਆਂ ਜਿਹੜੀਆਂ ਨੌਨ ਨਾਜ਼ੀ ਰਾਈਟਰਸ ਦੀਆਂ ਸੀ, ਜਾਂ ਜਿਹਦੇ 'ਚ ਬਰਾਬਰੀ ਦੀ ਗੱਲ ਸੀ, ਕਿਉਂਕਿ ਨਾਜ਼ੀਆਂ ਦੀ ਫਿਲਾਸਫੀ ਸੀ ਕਿ ਜਿਹੜੀ ਚਿੱਟੀ ਰੇਸ ਹੈ, ਗੋਰੀ ਆਰੀਆ ਜਿਹਨੂੰ ਕਹਿੰਦੇ ਸੀ, ਐਰੀਅਨ, ਇਹ ਸੁਪੀਰੀਅਰ ਹੈ। ਸੋ ਉਹਨਾਂ ਨੇ ਪੂਰੀ ਉਹਦੀ ਜਿਹੜੀ ਹੈ ਕਿਤਾਬਾਂ ਦੂਸਰੇ ਰਾਈਟਰਸ ਦੀਆਂ ਚੌਂਕਾਂ ਦੇ ਵਿੱਚ, ਲਾਇਬ੍ਰੇਰੀਆਂ 'ਚੋਂ ਕੱਢ ਕੇ ਜਿਹੜੀਆਂ ਕਿਤਾਬਾਂ ਦੇ ਓਨਰ ਯਹੂਦੀ ਸੀ, ਉਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਨੈਸ਼ਨ ਪੂਰੇ ਬਰਲਿਨ ਦੇ ਵਿੱਚ ਔਰ ਬਾਕੀ ਥਾਵਾਂ 'ਤੇ ਸਾੜੀਆਂ। 1994 ਦੇ ਵਿੱਚ ਸਾਊਥ ਅਫਰੀਕਾ 'ਚ, ਕਿਉਂਕਿ ਪਹਿਲੀ ਇਲੈਕਸ਼ਨ ਹੋਈ ਮਲਟੀ ਰੇਸ਼ੀਅਲ, ਨੈਲਸਨ ਮੰਡੇਲਾ 27 ਸਾਲ ਬਾਅਦ ਰਿਲੀਜ਼ ਹੋਏ ਸੀ, ਸੋ ਉਹਦੇ 'ਚ ਉਹਨਾਂ ਦੀ ਪਾਰਟੀ ਅਫਰੀਕਨ ਨੈਸ਼ਨਲ ਕਾਂਗਰਸ ਜਿੱਤੀ ਔਰ 1994 ਦੇ ਵਿੱਚ ਨੈਲਸਨ ਮੰਡੇਲਾ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਬਣੇ। ਸੋ ਇਹ ਵਰਲਡ ਹਿਸਟਰੀ ਦੀਆਂ ਘਟਨਾਵਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਮਹੱਤਤਾ ਨੂੰ ਸਾਡੇ ਦਰਸ਼ਕਾਂ ਅੱਗੇ ਪੇਸ਼ ਕੀਤਾ। ਹਾਂ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਾਡਾ ਪਹਿਲਾ ਸਵਾਲ ਹੈ, ਭਾਰਤ ਸਰਕਾਰ ਦਾ ਕਹਿਣਾ ਹੈ ਕਿ ਜਰਮਨੀ ਨੂੰ ਪ੍ਰੋਫੈਸਰ ਭੁੱਲਰ ਲਈ ਰਹਿਮ ਦੀ ਅਪੀਲ ਕਰਨ ਦਾ ਕੋਈ ਹੱਕ ਨਹੀਂ। ਇਸ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਅੱਜ ਦੀ ਇਹ ਫਰੰਟ ਖਬਰ ਹੈ ਔਰ ਇਹ ਗੱਲ ਸਾਬਤ ਕਰਦੀ ਹੈ ਕਿ ਕਿਸ ਲੈਵਲ ਤੱਕ ਇਹਨਾਂ ਦੀ ਦੁਸ਼ਮਣੀ ਸਿੱਖਾਂ ਦੇ ਨਾਲ ਹੈ। ਔਰ ਜਰਮਨ ਦੇ ਐਂਬੈਸਡਰ ਨੇ, ਸਟੀਨਰ ਨੇ ਕਿਹਾ ਹੈ, ਉਹਨਾਂ ਨੇ ਕਿਹਾ ਜੀ ਅਸੀਂ ਕੋਈ ਤੁਹਾਡੀ ਦਖਲ ਅੰਦਾਜ਼ੀ ਨਹੀਂ ਕਰ ਰਹੇ
ਅਸੀਂ ਤਾਂ ਕਿਉਂਕਿ ਯੂਰਪੀਅਨ ਯੂਨੀਅਨ ਦੇ ਵਿੱਚ ਨਹੀਂ ਹੈ, ਅਸੀਂ ਖਿਲਾਫ ਹੈ, ਅਸੀਂ ਮੰਗ ਹੀ ਕੀਤੀ ਹੈ। ਜੀ ਪਰ ਜਿਹੜੀ ਅੱਜ ਦੀ ਪ੍ਰਮੁੱਖ ਖਬਰ ਹੈ ਉਹ ਇਹ ਹੈ ਕਿ ਜੀ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਭੁੱਲਰ ਨੂੰ ਸਾਡੇ ਹਵਾਲੇ ਨਹੀਂ ਸੀ ਕੀਤਾ, ਦੇਸ਼ ਹਵਾਲਗੀ ਸੰਧੀ ਥੱਲੇ ਉਹਨਾਂ ਨੇ ਦੇਸ਼ ਨਿਕਾਲਾ ਦਿੱਤਾ ਸੀ, ਡਿਪੋਰਟ ਕੀਤਾ ਸੀ, ਔਰ ਉਹਨੂੰ ਜਰਮਨ ਨੂੰ ਕੋਈ ਹੱਕ ਨਹੀਂ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ, ਜਿਹੜੇ ਸਿੱਖਾਂ ਨੂੰ ਲੱਗਦਾ ਹੈ ਕਿ ਜੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਤੇ ਫਲਾਣਾ ਟਿਮਕਾ ਜੀ ਵੀ ਇਹਦੇ 'ਚੋਂ ਜਸਟਿਸ ਨਿਕਲੇਗਾ। ਵੀ ਇੱਕ ਪਾਸੇ ਨਵੰਬਰ 84 ਦੇ ਜਿਹੜੇ ਦੋਸ਼ੀ ਨੇ ਕਾਤਲ, ਉਹਨਾਂ ਨੂੰ ਮੁਆਫੀ ਮਿਲ ਰਹੀ ਹੈ, ਜੀ ਐਕਵਿਟ ਹੋ ਰਹੇ ਨੇ ਸੱਜਣ ਕੁਮਾਰ ਵਰਗੇ, ਤੇ ਭੁੱਲਰ ਦੇ ਮਾਮਲੇ 'ਚ ਜਰਮਨ ਨੇ ਆਪਣੀ ਅਖਲਾਕੀ ਜ਼ਿੰਮੇਵਾਰੀ ਪਛਾਣਦੇ ਆ, ਉਹਨਾਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਨੇ ਅਪੀਲ ਕੀਤੀ ਤਾਂ ਉਹਨੂੰ ਇੰਡੀਆ ਸਨਬ ਕਰ ਰਿਹਾ। ਜੀ ਡਾਕਟਰ ਸਾਹਿਬ, ਕੇਂਦਰੀ ਮੰਤਰੀਆਂ ਪਵਨ ਕੁਮਾਰ ਬਾਂਸਲ ਅਤੇ ਅਸ਼ਵਨੀ ਕੁਮਾਰ ਨੇ ਅਸਤੀਫੇ ਦੇ ਦਿੱਤੇ ਹਨ, ਇਸ ਬਾਰੇ ਤੁਹਾਡੇ ਇਹ ਹੁਣ ਮਨਮੋਹਨ ਸਿੰਘ ਜੀ ਨੂੰ ਬਹੁਤ ਇਮਾਨਦਾਰ ਪ੍ਰਧਾਨ ਮੰਤਰੀ ਦੱਸਦੇ ਸੀ। ਦੇਖ ਲਓ ਵੀ ਇਹ ਕਿਵੇਂ ਨਾ ਚੋਰਾਂ ਦੀ ਟੀਮ ਦਾ ਇੱਕ ਅਕਾਊਂਟੈਂਟ ਹੈ ਜੀ ਕਿ ਦੋਨੋਂ ਮੇਜਰ ਮਿਨਿਸਟਰ, ਇੱਕ ਲਾਅ ਮਿਨਿਸਟਰ ਹੈ ਜਿਹਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਵੀ ਇਹ CBI ਤਾਂ ਤੋਤਾ ਹੈ ਹਾਕਮਾਂ ਦੀ, ਕਿ ਵੀ ਅਸ਼ਵਨੀ ਕੁਮਾਰ ਨੇ ਫਾਈਲਾਂ ਜਿਹੜੀ ਕੋਲਗੇਟ ਦੇ ਮਾਮਲੇ 'ਚ ਡਿਸਕਸ ਕੀਤੀਆਂ ਨੇ CBI ਤੋਂ ਲੈ ਕੇ, ਤੇ ਪਵਨ ਕੁਮਾਰ ਦਾ ਇੱਕ ਭਤੀਜਾ 90 ਲੱਖ ਝੋਲੇ 'ਚ ਲੈ ਕੇ ਚੱਲਿਆ ਸੀ, ਜਿਹੜਾ ਉਹਦੇ ਕੋਲ ਸੀ, ਤੇ 10 ਕਰੋੜ ਦਾ ਸੌਦਾ ਹੋਇਆ ਸੀ ਜਿਸ ਪੋਸਟ ਲਈ ਉਹ ਦੇਣਾ ਸੀ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਕਿਸ ਲੈਵਲ ਤੱਕ ਇਹ ਭ੍ਰਿਸ਼ਟਾਚਾਰ ਹੈ ਤੇ ਇਹ ਸਿਸਟਮ ਕਿੰਨਾ ਜਿਹੜਾ ਹੈ ਗਰਕਿਆ ਹੋਇਆ। ਜੀ ਡਾਕਟਰ ਸਾਹਿਬ, ਅਮਰੀਕਨ ਕਾਂਗਰਸ ਵਿਚਲੀ ਸਿੱਖ ਕਾਕਸ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਕਾਂਗਰਸਮੈਨ ਅਮੀ ਬੇਰਾ ਨੇ ਕਿਹਾ ਹੈ ਕਿ ਸਿੱਖ ਕਾਕਸ ਸਿਰਫ ਘਰੇਲੂ ਨਾਗਰਿਕ ਅਧਿਕਾਰਾਂ ਦੇ ਮੁੱਦੇ ਤੇ ਧਿਆਨ ਦੇਵੇਗਾ। ਡਾਕਟਰ ਸਾਹਿਬ, ਦੇਖੋ ਇਹਨਾਂ ਦੀ ਬੜੀ ਦਿਲਚਸਪ ਸਥਿਤੀ ਬਣੀ ਹੋਈ ਹੈ। ਅਮਰੀਕਨ ਕਾਂਗਰਸਮੈਨਾਂ ਨੇ ਸਿੱਖ ਕਾਕਸ ਬਣਾਈ, 28 ਮੈਂਬਰਾਂ ਨਾਲ ਸ਼ੁਰੂ ਹੋਈ, ਹੁਣ ਸ਼ਾਇਦ 32 ਜਾਂ 33 ਨੇ। ਇੱਕੋ ਇੱਕ ਗੁਜਰਾਤੀ ਮੂਲ ਦਾ ਜਾਂ ਇੰਡੀਅਨ ਹਿੰਦੂ ਮੂਲ ਦਾ ਇਹ ਐਮੀ ਬੇਰਾ, ਇਹ ਉੱਥੋਂ ਸੈਕਰਾਮੈਂਟੋ ਤੋਂ ਹੈਗਾ। ਪਹਿਲਾਂ ਇਹਨਾਂ ਨੇ ਬੜੀ ਮੀਡੀਆ ਖਬਰ ਦਿੱਤੀ ਕਿ ਜੀ ਇਹ ਤਾਂ ਖਾਲਿਸਤਾਨੀਆਂ ਨੇ ਟੇਕ ਓਵਰ ਕਰ ਲਈ ਸਿੱਖ ਕਾਕਸ, ਇਸ ਲਈ ਅਮੀ ਬੇਰਾ ਜਿਹੜਾ ਉਹ ਲਾਸਟ ਮਿੰਟ ਦੇ ਉੱਤੇ ਉਹਨੇ ਜੁਆਇਨ ਕਰਨ ਤੋਂ ਨਾ ਕਰਤੀ। ਫਿਰ ਉਹਦੇ ਦਫ਼ਤਰ ਦੀ ਸਟੇਟਮੈਂਟ ਕਲੀਅਰ ਆ ਗਈ ਕਲੈਰਿਟੀ ਨਾਲ ਵੀ ਨਹੀਂ ਅਸੀਂ ਤਾਂ, ਸਾਡੇ ਡਿਸਟ੍ਰਿਕਟ 'ਚ ਬਹੁਤ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਨੇ ਕਾਂਗਰੈਸ਼ਨਲ ਡਿਸਟ੍ਰਿਕਟ, ਔਰ ਅਸੀਂ ਜੁਆਇਨ ਕਰਾਂਗੇ। ਹੁਣ ਅੱਜ ਇਹ ਸਟੇਟਮੈਂਟ ਆ ਗਈ ਕਿ ਜੀ ਉਹਨੇ ਕਿਹਾ ਜੀ ਮੈਂ ਤਾਂ ਜਿਹੜਾ ਹੈਗਾ ਸਿਰਫ ਘਰੇਲੂ ਕਰਨ ਦਾ। ਸੋ ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜੀ ਸਿੱਖਾਂ ਨੇ ਇਹ ਮਾਰਕਾ ਖੇਜ਼ ਕੰਮ ਕੀਤਾ ਹੈ US ਕਾਂਗਰਸ ਦੇ ਵਿੱਚ, ਪਹਿਲਾਂ ਪੂਰੀ ਦੁਸ਼ਮਣੀ ਦੀ ਲਾਈਨ ਲੈ ਲਈ, ਹੁਣ ਜਿਹੜਾ ਇੱਕੋ ਇੱਕ ਇਹਨਾਂ ਦਾ ਉਹਨੂੰ ਜੁਆਇਨ ਕਰਵਾ ਦਿੱਤਾ ਹੈ। ਹੁਣ ਵਿੱਚ ਆ ਕੇ ਕੀ ਕਰੇਗਾ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਸ ਗੱਲ ਨੇ ਸਾਬਤ ਕੀਤਾ ਹੈ ਕਿ ਵੀ ਇਹ ਏਡੇ ਜਿਹੜੇ ਬੜੇ ਅਸੀਂ ਕਈ ਵਾਰੀ ਇਹਨਾਂ ਨੂੰ ਬਣਾ ਦਿੰਦੇ ਹਾਂ ਜੀ ਪਤਾ ਨਹੀਂ ਕੀ ਨੇ। ਜੇ ਸਿੱਖ ਇਮਾਨਦਾਰੀ ਦੇ ਨਾਲ ਹਰ ਥਾਂ ਦੇ ਉੱਤੇ ਕੁਛ ਨਾ ਕੁਛ ਕਰਨਾ ਸ਼ੁਰੂ ਕਰ ਦੇਣ ਤਾਂ ਇਹਨਾਂ ਦੀਆਂ ਚੂੜਾਂ ਜਿਹੜੀਆਂ ਉਹ ਪੁੱਟੀਆਂ ਜਾ ਸਕਦੀਆਂ, ਕੋਈ ਏਡੀ ਗੱਲ ਨਹੀਂ। ਜੀ ਡਾਕਟਰ ਸਾਹਿਬ, BBC ਦਾ ਕਹਿਣਾ ਹੈ ਕਿ ਭਾਰਤ ਚੀਨ ਟਕਰਾਅ ਵਿੱਚ ਚਿਹਰੇ ਦੀ ਫਿੰਸੀ ਤਾਂ ਹਟ ਗਈ ਹੈ, ਪਰ ਦਾਗ ਕਦੋਂ ਜਾਵੇਗਾ? ਹਾਂ ਬਿਲਕੁਲ, ਇਹ ਅੱਛੀ ਇੱਕ ਉਹਨਾਂ ਨੇ ਅਲੰਕਾਰ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਜੀ ਠੀਕ ਹੈ ਫੌਜ ਅੱਗੇ ਪਿੱਛੇ ਚਲੀ ਗਈ, ਜਿਹੜੀ ਅੱਗੇ ਸੀ ਉਹ ਪਿੱਛੇ ਹਟ ਗਏ ਜਾਂ ਇਹ ਹੋ ਗਏ, ਸਮਝੌਤਾ ਹੋਇਆ ਕਿ ਨਹੀਂ ਹੋਇਆ, ਕਿ ਵੀ ਉਹ ਤਾਂ ਹਟ ਗਈ ਫਿੰਸੀ ਪਰ ਦਾਗ ਤਾਂ ਪੈ ਗਿਆ। ਉਹਨਾਂ ਨੂੰ ਕਹੋ ਜੀ ਹੁਣ ਦਾਗ ਲਈ ਫਿਰੋ, ਜਿਵੇਂ ਤੁਸੀਂ ਅਜੇ ਤੱਕ ਕਹਾਣੀਆਂ ਸੁਣਾਉਂਦੇ ਹੋ ਜੀ ਉਹ ਚੰਦਰਮਾ ਦੇ ਦਾਗ ਪਿਆ ਜੀ, ਗੌਤਮ ਰਿਸ਼ੀ ਨੇ ਮਾਰਿਆ ਗਿੱਲਾ ਤੌਲੀਆ ਉਹਦੇ ਕਿ ਅਹਿਲਿਆ ਦੇ ਨਾਲ, ਇੰਦਰ ਨੇ ਕੁਕਰਮ ਕੀਤਾ, ਚੰਦਰਮਾ ਨੇ ਸਾਥ ਦਿੱਤਾ। ਹੁਣ ਇਹ ਜਿਹੜੀ ਫਿੰਸੀ ਦਾ ਦਾਗ ਹੈ ਇਹ ਵੀ ਚੱਕੀ ਫਿਰੋ ਵੀ ਚੀਨ ਤੋਂ ਬਾਅਦ ਵੀ ਤੁਸੀਂ ਜੁੱਤੀਆਂ ਖਾਧੀਆਂ ਤੇ ਹੁਣ ਫੇਰ ਜਿਹੜਾ ਉਹਨਾਂ ਨੇ ਤੁਹਾਨੂੰ ਦੱਸਤਾ ਵੀ ਤੁਹਾਡੀ ਕਿੰਨੀ ਕੁ ਔਕਾਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨਾਲ ਸਵਾਲ ਜਵਾਬ ਸਾਂਝੇ ਕੀਤੇ ਹੋ। ਤੇ ਹੁਣ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ 9ਵਾਂ ਜਿਹੜਾ ਹੈ ਉਹਨਾਂ ਦੇ ਜਿਵੇਂ ਵਾਰਾਂ ਨੇ, ਉਸੇ ਤਰ੍ਹਾਂ 675 ਉਹਨਾਂ ਦੇ ਕੁੱਲ ਕਵਿਤ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਬੜੀ ਵਰਲਡਲੀ ਵਿਜ਼ਡਮ ਹੈ, ਦੁਨਿਆਵੀ ਸਿਆਣਪ ਹੈ, ਕੁਝ ਟੋਟਲੀ ਅਧਿਆਤਮ ਨੂੰ ਸਮਰਪਿਤ ਨੇ, ਔਰ ਉਹਨਾਂ ਦੀ ਸ਼ੈਲੀ, ਕਹਿਣ ਢੰਗ ਔਰ ਡੂੰਘਾਈ ਉਹ ਰਿਮਾਰਕੇਬਲ ਹੈ, ਉਹ ਲਾਮਿਸਾਲ ਹੈ। ਸੋ ਅਸੀਂ ਕਿਵੇਂ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਜਦੋਂ ਕੋਈ ਅਕਾਲ ਪੁਰਖ ਨੂੰ ਸਮਰਪਿਤ ਹੁੰਦਾ ਹੈ, ਹੁਕਮੀ ਬੰਦਾ ਹੁੰਦਾ ਹੈ, ਤੇ ਅਕਾਲ ਪੁਰਖ ਦਾ ਦੀਦਾਰ ਹੁੰਦਾ ਹੈ ਜਿਹਨੂੰ, ਔਰ ਜਿਹੜਾ ਅਕਾਲ ਪੁਰਖ ਦਾ ਉਸ ਪ੍ਰੇਮ ਜਲਵਾ ਉਸ ਨੂੰ ਦੇਖਦਾ ਉਹਦੀ ਹਾਲਤ ਕੀ ਹੁੰਦੀ ਹੈ, ਇਸ ਕਵਿਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਨੂੰ ਡਿਸਕ੍ਰਾਈਬ ਕੀਤਾ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ में ना सुरत, और ध्यान में ना ध्यान रहो, ज्ञान में ना ज्ञान रहो, गत में ना गत है, धीरज को धीरज,
गर्भ को गर्भ गयो, रत में न रत रही, पत रत पत में, अद्भुत परम अद्भुत, बिस्मय बिस्म, आश्चर्य आश्चर्य, अत अत है। ਹੁਣ ਇਹ ਹੈ ਤਾਂ ਥੋੜ੍ਹੀ ਜਿਹੀ ਕਿਉਂਕਿ ਉਹਨਾਂ ਨੇ ਸ਼ਬਦ ਜਿਵੇਂ ਅਸੀਂ ਮਨ ਦੇ ਲਈ ਇੱਕੋ ਹੀ ਹੁੰਦਾ ਹੈ ਮਨ, ਪਰ ਜਦੋਂ ਤੁਸੀਂ ਉਹਦੀਆਂ ਫਾਈਨੈਸ ਦੇਖਦੇ ਹੋ, ਮਨ ਦਾ ਬਾਹਰ ਵਾਲਾ ਪੱਖ, ਜਿਵੇਂ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਸੋ ਇਹ ਉਹਦੀਆਂ ਅੱਗੋਂ ਫਾਈਨ ਡਿਵੀਜ਼ਨਸ ਨੇ। ਸੁਰਤ ਅੰਦਰ ਹੈ, ਫਿਰ ਮਤ ਇੰਟੈਲੈਕਟ ਹੈ, ਮਨ ਜਿਹੜਾ ਹੈ ਉਹ ਸੰਕਲਪ ਵਿਕਲਪ ਦਾ ਨਾਂ ਹੈ, ਸੁਰਤ ਸਾਡੀ ਕੌਨਸ਼ੀਅਸਨੈਸ ਹੈ। ਜਦੋਂ ਅਸੀਂ ਕਹਿੰਦੇ ਜੀ ਮੈਨੂੰ ਤਾਂ ਸੁਰਤ ਹੀ ਨਹੀਂ ਰਹੀ, ਯਾਦ ਨਾਲ ਵੀ ਜੁੜਦਾ ਹੈ। ਅਤੇ ਜਦੋਂ ਅਸੀਂ ਗੱਲ ਜਿਹੜੀ ਹੈ ਮਨਸਤੂ ਸੰਕਲਪ ਹੈ ਵਿਕਲਪ ਹੈ ਦਿਵੀ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਮਨ ਦੀ ਅਸਥਿਰਤਾ ਬੁੱਧੀ ਦੇ ਨਾਲ ਵੀ ਜੁੜੀ ਹੋਈ ਹੈ। ਸੋ ਇਹ ਬੜੀ ਫਾਈਨ ਡਿਵੀਜ਼ਨ ਹੈ। ਇਹਦੇ ਲਈ ਇੱਕ ਸ਼ਬਦ ਨਹੀਂ ਇਸਤੇਮਾਲ ਹੁੰਦਾ ਹੈ, ਔਰ ਅੰਗਰੇਜ਼ੀ ਦੇ ਵੀ ਇਹਦੇ ਲਈ ਅਲੱਗ-ਅਲੱਗ ਸ਼ਬਦ ਇਸਤੇਮਾਲ ਹੁੰਦੇ ਨੇ। ਸੋ ਭਾਈ ਸਾਹਿਬ ਫਰਮਾਉਂਦੇ ਨੇ ਕਿ ਜਿਉਂ ਹੀ ਉਸ ਰੱਬ ਦੇ ਨਾਲ ਸਾਂਗੋ ਪਾਂਗ ਹੋਏ, ਉਸ ਦਾ ਜਲਵਾ ਜ਼ਾਹਰਾ ਜ਼ਹੂਰ ਹੋਇਆ, ਦਰਸ਼ਨ। ਦਰਸ਼ਨ ਸਿਰਫ ਗਲਿੰਪਸ ਨਹੀਂ ਹੈ ਕਿ ਵੀ ਆਇਆ ਚਲਾ ਗਿਆ, ਦਰਸ਼ਨ ਤਾਂ ਉਹ ਹੈ ਕਿ ਵਸ ਗਿਆ, ਆ ਗਿਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਕਿ ਮੇਰੀ ਸੁਰਤ, ਜਿਸ ਨੂੰ ਅਸੀਂ ਕੌਨਸ਼ੀਅਸਨੈਸ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਸੈਂਸਿਸ ਤੇ ਚਲਾਕੀ, ਮਤ ਮੇ ਨਾ ਮਤ ਹੈ, ਇਹ ਸਾਰੀਆਂ ਜਿਹੜੀਆਂ ਨੇ ਇਹ ਹਰਨ ਹੋ ਗਈਆਂ, ਚਲੀਆਂ ਗਈਆਂ। ਜਿਉਂ ਹੀ ਉਹ ਜਲਵਾ ਆਇਆ, ਉਹ ਝਲਕਾਰਾ ਆਇਆ, ਇਹ ਜਿਹੜੀਆਂ ਨੇ ਇਹ ਸਭ ਗਾਇਬ ਹੋ ਗਈਆਂ। ਮੈਨੂੰ ਆਪਣੀ ਸੁੱਧ ਬੁੱਧ ਨਹੀਂ ਰਹੀ। ਹੁਣ ਉਹਦੇ ਲਈ ਅਸੀਂ ਸ਼ਬਦ ਸੁੱਧ ਬੁੱਧ ਵੀ ਕਹਿੰਦੇ ਹਾਂ। ਸੁੱਧ ਵੀ ਜਿਹੜੀ ਹੈ ਉਹ ਔਰ ਬੁੱਧ ਵੀ, ਇਹਦੇ 'ਚ ਸਾਰੀਆਂ ਹੀ ਤਿੰਨੋਂ ਚੀਜ਼ਾਂ ਦਾ ਮੇਲ ਹੈ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਸੁਰਤ ਮੇ ਨਾ ਸੁਰਤ, ਔਰ ਧਿਆਨ ਮੇ ਨਾ ਧਿਆਨ ਰਹੋ। ਨਾ ਹੁਣ ਸੁਰਤ ਸੁਰਤ ਦੇ ਵਿੱਚ ਨਹੀਂ ਹੈ, ਧਿਆਨ ਵੀ ਜਿਹੜਾ ਉਹ ਉੱਡ ਗਿਆ। ਗਿਆਨ ਮੇ ਨਾ ਗਿਆਨ ਰਹੋ, ਗਤ ਮੇ ਨਾ ਗਤ ਹੈ। ਹੁਣ ਜਿਹੜਾ ਮੈਨੂੰ ਬਹੁਤ ਮਾਣ ਸੀ ਆਪਣੇ ਗਿਆਨ ਦਾ, ਨੌਲੇਜ ਦਾ, ਉਹ ਵੀ ਸਾਰਾ ਜਾਂਦਾ ਲੱਗਾ। ਔਰ ਮੇਰਾ ਤਾਂ ਸਭ ਕੁਛ ਹੀ ਜਿਹੜਾ ਅੱਗਾ ਪਿੱਛਾ ਸੀ ਮੈਨੂੰ ਭੁੱਲ ਗਿਆ। ਮੈਂ ਤਾਂ ਉਸ ਜਲਵੇ ਦੇ ਪਿਆਰ ਦੇ ਵਿੱਚ ਹੀ ਇੰਨਾ ਕੁ ਜਿਹੜਾ ਬੇਸੁੱਧ ਹੋ ਗਿਆ ਕਿ ਉਸ ਆਨੰਦ 'ਚੋਂ ਮੈਨੂੰ ਕੁਛ ਵੀ ਆਪਣਾ ਅੰਦਰ ਦਾ, ਆਪਣੀ ਅਕਲ ਨਾਲ ਜੁੜੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਗਾਇਬ ਹੋ ਗਈਆਂ। ਹੁਣ ਉਹਨਾਂ 'ਚ ਉਹਨਾਂ ਨੇ ਅੱਗੋਂ ਧੀਰਜ ਦੀ ਗੱਲ ਕੀਤੀ। ਧੀਰਜ ਕੋ ਧੀਰਜ, ਗਰਭ ਕੋ ਗਰਭ ਗਿਓ। ਗਰਭ ਪ੍ਰਾਈਡ ਨੂੰ ਕਹਿੰਦੇ ਨੇ, ਹੰਕਾਰ ਨੂੰ ਕਹਿੰਦੇ ਨੇ, ਕਿ ਵੀ ਮੇਰਾ ਜਿਹੜਾ ਆਪਣਾ ਬੜਾ ਧੀਰਜ ਦੇ ਉੱਤੇ ਫਖਰ ਸੀ, ਆਪਣੇ ਆਪ ਦੇ ਉੱਤੇ ਬੜਾ ਪ੍ਰਾਈਡ ਸੀ, ਉਹ ਵੀ ਗਾਇਬ ਹੋ ਗਿਆ। ਧੀਰਜ ਕੋ ਧੀਰਜ, ਗਰਭ ਕੋ ਗਰਭ ਗਿਓ, ਰਤ ਮੇ ਨਾ ਰਤ ਰਹੀ। ਰਤ ਬਲੱਡ ਨੂੰ ਕਹਿੰਦੇ ਨੇ ਕਿ ਮੈਂ ਜਿਵੇਂ ਬੇਜਾਨ ਹੋ ਗਿਆ, ਮੇਰੇ ਤਾਂ ਖੂਨ ਦੇ ਵਿੱਚ ਵੀ ਖੂਨ ਨਹੀਂ ਹੈ। ਪਤ ਰਤ ਪਤ ਮੈਂ, ਸਭ ਕੁਛ ਹੀ ਜਿਹੜਾ ਹੈ ਉਹ ਨਿਕਲ ਕੇ ਸਿਰਫ ਤੇ ਸਿਰਫ ਉਸ ਨਿਰੰਕਾਰ ਦਾ ਦੀਦਾਰ ਹੈ, ਜਿਸ ਤੋਂ ਬਿਨਾਂ ਮੈਨੂੰ ਕੁਛ ਨਜ਼ਰ ਨਹੀਂ ਆਉਂਦਾ। ਔਰ ਕਨਕਲੂਡ ਉਹਨਾਂ ਨੇ ਕੀਤਾ ਅਦਭੁਤ ਪਰਮ ਅਦਭੁਤ। ਅਦਭੁਤ ਅਸੀਂ ਕਹਿੰਦੇ ਹਾਂ ਵੰਡਰਫੁਲ, ਪਰਮ ਅਦਭੁਤ ਮੋਸਟ ਵੰਡਰਫੁਲ। ਕਿ ਉਸ ਜਲਵੇ ਤੋਂ ਬਾਅਦ ਜੋ ਕੁਛ ਸਾਹਮਣੇ ਆ, ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ। ਬਿਸਮੈ ਬਿਸਮ ਇਹ ਹੈ ਕਿ ਅੰਗਰੇਜ਼ੀ 'ਚੋਂ ਕਹਿੰਦੇ ਨੇ ਕਿ ਦੇਰ ਇਜ਼ ਨੋ ਐਂਡ ਆਫ ਅਮੇਜ਼ਮੈਂਟ। ਕਿ ਉਹ ਜਿਹੜਾ ਆਨੰਦ ਹੈ ਉਹ ਇੱਕ ਪਲ ਦਾ ਨਹੀਂ ਹੈ। ਦਰਸ਼ਨ ਜਦੋਂ ਅਸੀਂ ਕਈ ਵਾਰੀ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੇ ਮੈਨੂੰ ਦਰਸ਼ਨ ਹੋਣ ਜਾਂ ਹੋਏ ਜਾਂ ਦੂਜਾ, ਉਹ ਤਾਂ ਦਰਸ਼ਨ ਹੋਣਗੇ ਤੇ ਚਲੇ ਜਾਣਗੇ ਜੇ ਅਸੀਂ ਉਸ ਨੂੰ ਬਾਡੀ ਫਾਰਮ 'ਚ ਵੀ ਕਹੀਏ। ਇਹ ਜਿਹੜੀ ਭਾਈ ਗੁਰਦਾਸ ਸਤਿਗੁਰ ਦੇ ਦੀਦਾਰ, ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹ ਜਲਵਾਗਰ ਹੋਣ ਦੀ ਗੱਲ ਹੈ, ਉਹਦੇ 'ਚ ਤਾਂ ਫਿਰ ਇਹ ਹੈ ਕਿ ਜਦੋਂ ਇਹ ਜਲਵਾ ਹੁੰਦਾ ਹੈ, ਫਿਰ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਾਈ। ਫਿਰ ਤਾਂ ਇੱਧਰ ਨੂੰ ਚਲਾ ਜਾਂਦਾ ਹੈ। ਕਬੀਰ ਸਤਗੁਰ ਸੂਰਮੇ, ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਲੇਜੇ ਛੇ। ਕਬੀਰ ਸਾਹਿਬ ਕਿ ਇਹ ਤੀਰ, ਇਹ ਭਾਈ ਗੁਰਦਾਸ ਉਸ ਤੀਰ ਦੀ ਗੱਲ ਕਰਦੇ ਨੇ ਕਿ ਉਸ ਸਤਗੁਰ ਸੂਰਮੇ ਨੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਐਸਾ ਕਲੇਜੇ ਦੇ ਵਿੱਚ ਤੀਰ ਵੱਜਾ ਕਿ ਨਾ ਸੁਰਤ ਰਹੀ, ਨਾ ਬੁੱਧ ਰਹੀ, ਨਾ ਮਤ ਰਹੀ, ਨਾ ਹੰਕਾਰ ਰਿਹਾ, ਨਾ ਕੋਈ ਹੋਰ ਮਾਣ ਰਿਹਾ। ਤੇ ਜੇ ਕੁਛ ਹੈ ਤੇ ਉਹ ਵਾਹੋ ਵਾਹੋ ਕਾ ਕੀਆ ਤਮਾਸ਼ਾ। ਅਦਭੁਤ ਪਰਮ ਅਦਭੁਤ, ਉਹ ਅਦਭੁਤ ਪਰਮ ਅਦਭੁਤ ਇਹੀ ਹੈ। ਵਾਹ ਵਾਹ ਵਾਹ
ਵੰਡਰਫੁਲ 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 ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਉੱਚਾ ਤੇ ਸੁੱਚਾ ਵਿਚਾਰ ਸਾਡੇ ਦਰਸ਼ਕਾਂ ਨੂੰ ਦਿੱਤਾ ਤੇ ਇੰਨੇ ਸੋਹਣੇ ਢੰਗ ਨਾਲ ਇਸ ਵਿਚਾਰ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਡੇ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਸੋਮਵਾਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।